ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਅਸੀਂ ਵੀਰ ਰਾਜਾ ਜੀ ਦੀ ਈਮੇਲ ਨੂੰ ਡਿਸਕਸ ਕਰ ਰਹੇ ਸੀ। ਹਾਂਜੀ, ਹੁਣ ਜਿਹੜਾ ਵਾਰ ਕ੍ਰਾਈਮ ਟ੍ਰਿਬਿਊਨਲ ਦੀ ਗੱਲ ਚੱਲ ਰਹੀ ਹੈ, ਅਸੀਂ ਸਮਝਦੇ ਹਾਂ ਵੀ ਬਹੁਤ ਸਾਰਾ ਪ੍ਰੋਪੇਗੈਂਡਾ ਉਸ ਵੇਲੇ ਇੰਡੀਅਨ ਮੀਡੀਆ ਨੇ ਕੀਤਾ ਜੀ। ਔਰ ਕਿਉਂਕਿ ਅਸੀਂ ਜੂਨ 84 ਦਾ ਇਹਨਾਂ ਦਾ ਪ੍ਰੋਪੇਗੈਂਡਾ ਦੇਖਿਆ, ਇਸ ਲਈ ਉਦੋਂ ਤਾਂ ਸ਼ਾਇਦ ਸਾਨੂੰ ਲੱਗਦਾ ਸੀ ਕਿ ਜੋ ਗੱਲਾਂ ਠੀਕ, ਕਿਉਂਕਿ 71 ਪਹਿਲਾਂ ਹੋਇਆ, 84 ਦਾ ਬਾਅਦ 'ਚ ਹੋਇਆ। ਜਿਵੇਂ ਜੂਨ 84 ਦੇ ਘੱਲੂਘਾਰੇ ਵੇਲੇ ਜਿਹੜਾ ਮੀਡੀਆ ਆਊਟਬਲਾਸਟ ਸੀ ਕਿ ਜੀ ਫੌਜ ਅੰਦਰ ਗਈ, ਅੰਦਰੋਂ ਔਰਤਾਂ ਮਿਲੀਆਂ, ਪ੍ਰੈਗਨੈਂਟ ਵੂਮਨ ਸੀ। ਬਾਅਦ ਦੇ ਵਿੱਚ ਉਹਨਾਂ ਨੇ ਕੁਛ ਨੇ ਡਿਨਾਈ ਕੀਤਾ ਵੀ ਉਹ ਤਾਂ ਜਿਹੜੇ ਅੰਦਰ ਸਿੰਘ ਕੁਛ ਰਹਿ ਰਹੇ ਸੀ ਉਸ ਨਾਲ ਕਮਰੇ ਨੇ, ਉਹਨਾਂ ਦੀਆਂ ਵਾਈਫਸ ਸੀ ਜੀ, ਔਰ ਇਹਨਾਂ ਨੇ ਉਹਨਾਂ ਦੇ ਉੱਤੇ ਕੀ ਜ਼ੁਲਮ ਕੀਤੇ। ਸੋ ਇਸ ਕਿਸਮ ਦੀਆਂ ਕਹਾਣੀਆਂ 71 ਤੋਂ ਬਾਅਦ ਪਲਾਂਟ ਕੀਤੀਆਂ ਗਈਆਂ ਮੀਡੀਆ ਦੇ ਵਿੱਚ ਕਿ ਜੀ ਜਿਹਦੇ 'ਚ ਪਾਕਿਸਤਾਨੀ ਫੌਜ ਦੇ ਬੰਕਰਾਂ ਦੇ ਵਿੱਚ ਜਿਹੜੀਆਂ ਬੰਗਾਲੀ ਔਰਤਾਂ ਜਿਹੜੀਆਂ ਨੇ ਉਹ ਵਿਦਆਊਟ ਕਲੋਥ ਸੀ। ਜਿਹੜੇ ਫੌਜੀ ਗਏ ਸਿੱਖ ਫੌਜੀ, ਉਹਨਾਂ ਨੇ ਆਪਣੀਆਂ ਟਰਬਨ ਸੁੱਟੀਆਂ ਅੰਦਰ ਉਹ ਕਵਰ ਕਰਕੇ ਆਈਆਂ। ਸੋ ਜਿਸ ਕਿਸਮ ਦਾ ਕੇਸ ਉਸ ਵੇਲੇ ਜਿੰਨੇ ਵੱਡੇ ਪੈਮਾਨੇ 'ਤੇ ਇੰਡੀਅਨ, ਕਿਉਂਕਿ ਉਹ ਫੌਜ ਦੇ ਭੇਜਣ ਨੂੰ ਜਸਟੀਫਾਈ ਕਰਨਾ ਚਾਹੁੰਦੇ ਸੀ ਔਰ ਇਹ ਸੂਟ ਕਰਦਾ ਸੀ, ਬੰਗਾਲੀਆਂ ਨੂੰ ਵੀ ਸੂਟ ਕਰਦਾ ਸੀ। ਔਰ ਅਸੀਂ ਸਮਝਦੇ ਹਾਂ ਵੀ ਜੇ ਬਹੁਤ ਵੱਡੇ ਲੈਵਲ 'ਤੇ ਹੀਨਸ ਕ੍ਰਾਈਮ ਜਾਂ ਵਾਰ ਕ੍ਰਾਈਮ ਹੋਏ ਹੁੰਦੇ ਤੇ ਫਿਰ ਇਹ ਇੱਕ ਸ਼ਰਤ ਨਾਲ ਐਡ ਕੀਤੀ ਹੁੰਦੀ ਕਿ ਜਿਹੜੇ 90,000 ਜਦੋਂ ਪਾਕਿਸਤਾਨੀ ਫੌਜੀ ਜਾਂ ਸਿਵਲੀਅਨ ਵੀ ਉਹਨਾਂ ਦੇ ਨਾਲ ਸੀ ਜੀ, ਉਹਨਾਂ ਨੂੰ ਸ਼ਿਮਲਾ ਐਗਰੀਮੈਂਟ ਦੇ ਥੱਲੇ ਵਾਪਸ ਭੇਜਿਆ ਗਿਆ ਤੇ ਫਿਰ ਉਹਦੇ 'ਚੋਂ ਸੈਲੈਕਟ ਫਿਊ ਨੂੰ ਵਾਰ ਕ੍ਰਾਈਮਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੁੰਦਾ। ਹਾਲਾਂਕਿ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਜੀ ਕਿਉਂਕਿ ਉਹਨੇ UN ਦੀ ਮੈਂਬਰਸ਼ਿਪ ਲੈਣੀ ਸੀ ਬੰਗਲਾਦੇਸ਼ ਨੇ, ਇਸ ਲਈ ਇਹ ਉਹਦੇ ਨਾਲ ਐਗਰੀਮੈਂਟ ਸੀ ਕਿ ਕੋਈ ਟ੍ਰਿਬਿਊਨਲ ਨਹੀਂ ਬਣੇਗਾ ਜਾਂ ਕੋਈ ਵਾਰ ਕ੍ਰਿਮੀਨਲ ਨਹੀਂ ਬਣਾਏ ਜਾਣਗੇ। ਪਰ ਪਤਾ ਨਹੀਂ ਇਹਦੀ ਹਕੀਕਤ ਕੀ ਹੈ। ਅਸੀਂ ਸਮਝਦੇ ਹਾਂ ਵੀ ਬਹੁਤ ਜ਼ਿਆਦਾ ਕੇਸ ਜਿਹੜੀ ਇਹ ਜ਼ੁਲਮਾਂ ਵਾਲਾ ਹੈ, ਇਸ ਨੂੰ ਇੰਡੀਅਨ ਮੀਡੀਆ, ਇੰਡੀਅਨ ਗਵਰਨਮੈਂਟ ਨੇ ਬਿਲਡ ਕੀਤਾ ਜੀ। ਔਰ ਜਿਵੇਂ ਇਹਨਾਂ ਦੀ ਲਿਖਤ ਤੋਂ ਹੀ ਮੈਨੂੰ ਪਤਾ ਲੱਗਾ, ਕਿਉਂਕਿ ਮੈਂ ਬਹੁਤ ਕਲੋਜ਼ਲੀ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਦੀ ਸਟੇਟਮੈਂਟ ਨੂੰ ਨਹੀਂ ਫੋਲੋ ਕੀਤਾ, ਕਿ ਜੇ ਉਹਨਾਂ ਨੇ ਕਿਹਾ ਵੀ ਇਹ ਸ਼ੈਮ ਟਰਾਇਲ ਹੈ ਔਰ ਜਿਹੜਾ ਇਹ ਤਾਂ ਫਸਟ ਕਲਾਸ ਮੈਜਿਸਟ੍ਰੇਟ ਦੀ ਅਦਾਲਤ ਜਿੰਨੀ ਵੀ ਉਹਦੇ 'ਚ ਜਿਹੜੀ ਹੈ ਉਹ ਟਰਾਂਸਪੇਰੈਂਸੀ ਨਹੀਂ ਹੈ, ਤਾਂ ਜ਼ਾਹਰ ਹੈ ਕਿ ਜੇ ਇਸ ਲੈਵਲ ਦਾ ਤਾਂ ਉਹ ਇਸ ਲਈ ਕੋਈ ਉਹ ਇੰਟਰਨੈਸ਼ਨਲ ਸੁਰਖੀਆਂ ਦੇ ਵਿੱਚ ਵੀ ਨਹੀਂ ਆਇਆ, ਕਿਉਂਕਿ ਇਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਵੀ ਇਹ ਇੱਕ ਜਸਟ ਐਕਸਰਸਾਈਜ਼ ਹੈ, ਪੋਲੀਟੀਕਲ ਵੈਂਡੇਟਾ ਹੈ ਜੀ। ਪਰ ਇਹਦੇ ਥੱਲੇ ਇਹਨਾਂ ਨੇ ਇੱਕ ਜਿਹੜੀ ਗੱਲ ਸਵਾਲ ਰੂਪ 'ਚ ਕਹੀ ਔਰ ਬੜੀ ਉਹ ਗੰਭੀਰ ਗੱਲ ਹੈ ਕਿ ਇਹਦੇ ਨਾਲ ਈਵਨ ਬੰਗਲਾਦੇਸ਼ ਦਾ ਰੈਜ਼ਨ ਡੈਟਰ ਹੈ ਕਿ ਵੀ ਬਣਿਆ ਇਸ ਲਈ ਜੀ ਇੰਨੇ ਕੁ ਵਾਰ ਕ੍ਰਾਈਮ ਕੀਤੇ ਫੌਜ ਨੇ ਪਾਕਿਸਤਾਨ ਦੀ ਨੇ ਕਿ ਵੀ ਬੰਗਾਲੀਆਂ ਨੇ ਕਿਹਾ ਜੀ ਹੁਣ ਅਸੀਂ ਇਨਫ ਇਜ਼ ਇਨਫ, ਅਸੀਂ ਨਹੀਂ ਨਾਲ ਰਹਿਣਾ ਜੀ। ਤੇ ਜੇ ਉਹ ਇਸ ਜੋਗੇ ਵੀ ਨਹੀਂ ਕਿ ਅੱਜ ਵੀ ਕੋਈ 71 ਤੋਂ ਲੈ ਕੇ ਹੁਣ ਤੱਕ ਕੋਈ 40 ਸਾਲਾਂ 'ਚ ਐਵੀਡੈਂਸ ਤਾਂ ਨਹੀਂ ਉੱਡ ਜਾਂਦੀ, 60 ਸਾਲ ਬਾਅਦ ਵੀ ਜਿਹੜੇ ਨਾਜ਼ੀਆਂ ਨੇ ਜ਼ੁਲਮ ਕੀਤੇ ਨੇ ਉਹਨਾਂ ਦੇ ਖਿਲਾਫ ਕੇਸ ਯਹੂਦੀ ਬਿਲਡ ਕਰਦੇ ਨੇ ਜੀ। ਤੇ ਜੇ ਬੇਸ਼ੱਕ ਉਸ ਸਟੇਜ ਤੇ ਉਹਨਾਂ ਨੇ ਕੋਈ ਸ਼ਰਤ ਮੰਨ ਕੇ ਨਾ ਵੀ ਵਾਰ ਕ੍ਰਿਮੀਨਲ ਲਏ ਹੁੰਦੇ, ਸਟਿਲ ਬੰਗਲਾਦੇਸ਼ ਇੱਕ ਆਜ਼ਾਦ ਮੁਲਕ ਹੈ। ਉਹ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਕੋਲ, ਜਿਵੇਂ ਯੂਗੋਸਲਾਵੀਆ ਦੀ ਇਹਨਾਂ ਨੇ ਗੱਲ ਕੀਤੀ ਹੈ, ਰਵਾਂਡਾ ਦੀ ਕੀਤੀ ਹੈ ਜੀ। ਸੋ ਇਹਦੇ ਤੋਂ ਬਿਲਕੁਲ ਕਨਕਲੂਜਨ ਇਹਨਾਂ ਦਾ ਠੀਕ ਹੈ ਕਿ ਲੱਗਦਾ ਹੈ ਕਿ ਇਨਫ ਐਵੀਡੈਂਸ ਜਾਂ ਕ੍ਰੈਡੀਬਲ ਐਵੀਡੈਂਸ ਨਹੀਂ ਹੈ ਜਿਹੜਾ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਸਕਰੂਟਨੀ ਨੂੰ ਸਟੈਂਡ ਕਰ ਸਕੇ। ਔਰ ਇਹ ਬੀਬੀ ਜਿਹੜੀ ਸ਼ੇਖ ਹਸੀਨਾ ਇਹ ਤਾਂ ਟੋਟਲੀ ਇੰਡੀਅਨ ਗੇਮ ਖੇਡ ਰਹੀ ਹੈ, ਜਿਵੇਂ ਜੋ ਜੀ ਸ਼ੇਖ ਮੁਜੀਬੁਰ ਰਹਿਮਾਨ ਖੇਡਦੇ ਸੀ। ਔਰ ਸੈਕੰਡ ਗੱਲ ਜਿਹੜੀ ਉਹਨਾਂ ਨੇ ਕਨਕਲੂਡਿੰਗ 'ਚ ਸਾਡੇ ਹਵਾਲੇ ਨਾਲ ਕੀਤੀ ਹੈ ਵੀ ਪੰਜਾਬ ਦੇ ਵਿੱਚ ਸਿੱਖਾਂ ਔਰ ਖਾਲਿਸਤਾਨ ਦੇ ਮੁੱਦੇ 'ਤੇ ਜਿਹੜੇ ਜ਼ੁਲਮ ਹੋਏ ਨੇ, ਵੀ ਇੱਕ ਪਾਸੇ ਤਾਂ ਜ਼ਾਹਰ ਹੈ ਕਿ ਅਸੀਂ ਉਹਨਾਂ ਨੂੰ ਕ੍ਰਿਮੀਨਲ ਦੇ ਤੌਰ 'ਤੇ ਅਦਾਲਤਾਂ ਵੀਅਰਸ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।